ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਮੈਂ ਹਾਂ ਤੁਹਾਡਾ ਮਿੱਤਰ ਅਸਗਰ ਪਵਾਰ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਲਹਿੰਦਾ ਪੰਜਾਬ। ਸੱਜਣੋ ਤੇ ਮਿੱਤਰੋ, ਅੱਜ ਅਸੀਂ ਗੱਗੋ ਦੇ ਨਜ਼ਦੀਕ ਅੱਡਾ ਕੁਆਟਰ ਤੇ ਪਹੁੰਚੇ ਹਾਂ। ਇੱਥੇ ਸਾਡੇ ਇੱਕ ਦੋਸਤ ਨੇ, ਬਹੁਤ ਅੱਛੇ ਯੂਟਿਊਬਰ ਨੇ, ਵਲੌਗਰ ਨੇ ਔਰ ਸਾਰਾ ਦਿਨ ਵਿਚਾਰੇ ਮੋਟਰਸਾਈਕਲ ਤੇ ਜਾ ਕੇ ਤੇ ਬਹੁਤ ਅੱਛੇ ਪਿੰਡਾਂ ਨੂੰ ਐਕਸਪਲੋਰ ਕਰਦੇ ਨੇ, ਪੰਜਾਬ ਦੀ ਖੂਬਸੂਰਤੀ ਵਿਖਾਉਂਦੇ ਨੇ ਔਰ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਵੀ ਕਰਾਉਂਦੇ ਨੇ। ਜਿਹੜੇ ਪੁਰਾਣੇ ਬਜ਼ੁਰਗ ਆਏ ਨੇ ਉਧਰੋਂ ਹਿਜਰਤ ਕਰਕੇ ਚੜ੍ਹਦੇ ਪੰਜਾਬ ਵੱਲੋਂ ਇੱਧਰ ਲਹਿੰਦੇ ਪੰਜਾਬ ਦੀ ਤਰਫ ਆਏ ਨੇ, ਉਹਨਾਂ ਨਾਲ ਵੀ ਉਹ ਗੱਲਬਾਤ ਕਰਦੇ ਨੇ। ਚੈਨਲ ਬਹੁਤ ਅੱਛਾ ਚਲਾ ਰਹੇ ਨੇ। ਅੱਜ ਸਾਡੀ ਖੁਸ਼ਕਿਸਮਤੀ ਕਿ ਸਾਨੂੰ ਮਿਲ ਗਏ ਅੱਡਾ ਕੁਆਟਰ ਤੇ ਉਹਨਾਂ ਨਾਲ ਚੰਦ ਗੱਲਾਂ ਕਰਾਂਗੇ ਜਿਹੜੀਆਂ ਕਿ ਦੋਸਤਾਂ ਦੀ ਨਜ਼ਰ ਕੀਤੀਆਂ ਜਾ ਰਹੀਆਂ ਨੇ। Subscribe now and press the bell icon. Never miss an update. ਜੀ अस्सलाम वालेकुम जी। वालेकुम सलाम भाई जी की हाल ने? ठीक ठाक। ਤੁਹਾਡਾ ਪੂਰਾ ਨਾਂ ਕੀ ਹੈ ਜੀ? मेरा पूरा नाम ਜਿਹੜਾ ਕਾਗਜ਼ੀ ਕਾਰਵਾਈ ਦੇ ਵਿੱਚ ਲਿਖਿਆ ਹੈ ਉਹ ਤਾਂ ਹੈ ਜੀ ਨਜ਼ੀਰ ਅਹਿਮਦ। ਅੱਛਾ ਜੀ। ਤੇ ਉਂਝ ਸੋਸ਼ਲ ਮੀਡੀਆ ਵਾਲਾ ਜਿਹੜਾ ਨਾਮ ਹੈ ਮੇਰਾ ਉਹ ਮਾਰ ਨਜ਼ੀਰ ਅਹਿਮਦ, ਇਸ ਨਾਮ ਤੋਂ ਮੇਰੀ ਆਈਡੀ ਹੈ। ਮਾਰ ਨਜ਼ੀਰ ਅਹਿਮਦ ਸਾਹਿਬ। ਹਾਂਜੀ। ਮਾਰ ਨਜ਼ੀਰ ਅਹਿਮਦ ਸਾਹਿਬ ਕਿੰਨੇ ਅਰਸੇ ਤੋਂ ਤੁਸੀਂ ਵਲੌਗਿੰਗ ਕਰਦੇ ਪਏ ਹੋ? ਜੇ ਆਪਾਂ ਮਤਲਬ ਸ਼ੁਰੂ ਦੀ ਮੈਂ ਗੱਲ ਕਰਾਂ ਨਾ ਜੀ ਜੀ ਬਈ ਵਲੌਗਿੰਗ ਜਦੋਂ ਅਸਲ ਸਟਾਰਟ ਮੈਂ ਕੀਤੀ ਹੈ, ਇਹ ਤਕਰੀਬਨ 2014 ਦੇ ਵਿੱਚ ਤਕਰੀਬਨ ਬਈ ਚੈਨਲ ਬਣਾਇਆ ਹੈ ਮੈਂ। ਅੱਛਾ ਜੀ। ਤੇ ਉਹਦੇ ਵਿੱਚ ਮੈਂ ਸ਼ੌਕੀਆ ਤੌਰ ਤੇ ਜਿਵੇਂ ਆਪਾਂ ਮੌਸੀਕੀ ਨਾਲ ਮੇਰਾ ਲਗਾਓ ਹਾਂ ਜੀ ਜੀ, ਜਿਵੇਂ ਆਪਾਂ ਰਾਗ ਰੂਕ ਕੱਢਦੇ ਆ ਨਾ, ਜੀ ਜੀ, ਇਸ ਤਰ੍ਹਾਂ ਉਹ ਮੈਂ ਆਵਾਜ਼ਾਂ ਦੀ ਪ੍ਰੈਕਟਿਸ ਕਰਦਾ ਹੁੰਦਾ ਸੀ। ਅੱਛਾ ਜੀ। ਬਈ ਜਿਵੇਂ ਆਪਾਂ ਆਵਾਜ਼ਾਂ ਬਦਲ ਲੈਨੇ ਆ ਜਾਂ ਜਿਵੇਂ ਆਪਾਂ ਸਿੰਗਿੰਗ ਹੁੰਦੀ ਹੈ ਸ਼ੌਕੀਆ ਤੌਰ ਤੇ ਨਾ, ਜੀ ਜੀ, ਜਿਵੇਂ ਆਪਾਂ ਪੰਜਾਬੀ ਨਾਲ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਆ ਨਾ, ਹਾਂਜੀ। ਇਸ ਵਾਸਤੇ ਮੈਂ ਜ਼ਿਆਦਾ ਪੰਜਾਬੀ ਗਾਣੇ ਸੁਣਦਾ ਹਾਂ। ਅੱਛਾ ਜੀ। ਪੰਜਾਬੀ ਨਾਤਾਂ, ਪੰਜਾਬੀ ਕਵਾਲੀਆਂ। ਅੱਛਾ ਜੀ। ਉਸ ਤਰ੍ਹਾਂ ਮੁੜ ਮੈਂ ਆਖਿਆ ਵੀ ਜੇ ਉਹ ਕੋਈ ਚੀਜ਼ ਨੂੰ ਆਪਾਂ ਸੁਣੀਏ ਤਾਂ ਫਿਰ ਦਿਲ ਦੇ ਵਿੱਚ ਸ਼ੌਕ ਪੈਦਾ ਹੁੰਦਾ ਹੈ ਨਾ। ਜੀ ਜੀ। ਤੇ ਉਹ ਮੈਂ ਆਵਾਜ਼ਾਂ ਦੀ ਪ੍ਰੈਕਟਿਸ ਕਰਨੀ ਅੱਛਾ ਤੇ ਉਹ ਮੁੜ ਮੈਂ ਆਪ ਜਿਹੜੀਆਂ ਰਿਕਾਰਡ ਕਰਦਾ ਹਸ ਵੀਡੀਓ ਹੈ ਨਾ, ਅੱਛਾ ਜੀ। ਤੇ ਉਹ ਮੈਂ YouTube ਤੇ ਲਾ ਦੇਣੀਆਂ। ਅੱਛਾ ਜੀ। ਤੇ ਜਦੋਂ ਆਵਾਮ ਦਾ ਰਿਐਕਸ਼ਨ ਵੇਖਿਆ, ਇਹ 2014 ਦੀ ਗੱਲ ਕਰਦਾ ਪਿਆ, ਅੱਛਾ ਜੀ। ਉਹ ਕਈਆਂ ਨੇ ਕੁਝ ਕਮੈਂਟ ਕਰ ਦੇਣਾ, ਕਈਆਂ ਨੇ ਕੁਝ। ਹਾਂਜੀ। ਤੇ ਉਹ ਕੁਦਰਤੀ ਤੌਰ ਤੇ ਐਵੇਂ ਹੋਇਆ ਵੀ ਉਹ ਮੇਰੀ ਵੀਡੀਓ ਇੱਕ ਜਿਹੜੀ ਹੈ ਨਾ, ਉਹ ਮੇਰੇ ਨਾਨਕਿਆਂ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਇਸ ਤਰ੍ਹਾਂ ਕਰਦਾ ਹੈ ਬਈ ਵੀਡੀਓ ਬਣਾਉਂਦਾ। ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇ ਤਾਂ ਫਿਰ ਪਰੇਸ਼ਾਨੀ ਤਾਂ ਹੁੰਦੀ ਹੈ। ਹਾਂਜੀ। ਉਹ ਮੈਂ ਤੁਹਾਨੂੰ ਅਸਲ ਕਹਾਣੀ ਦੱਸਣਾ ਵੀ ਜਿਸ ਵਾਰੀ ਤੋਂ ਮੈਂ ਮੁੜੇ ਛੱਡ ਦਿੱਤਾ ਕੰਮ। ਅੱਛਾ ਜੀ। ਉਹ ਕੁਦਰਤੀ ਕੀ ਹੋਇਆ, ਮੇਰੀ ਵੀਡੀਓ ਜਿਹੜੀ ਹੈ ਉਹ ਮੇਰੀ ਨਾਨੀ ਨੇ ਵੇਖੀ। ਅੱਛਾ ਜੀ। ਉਹਨੇ ਸਾਧ ਲਿਆ, ਕਿਉਂਕਿ ਮੈਂ ਪਿੰਡੋਂ ਜਾਂਦਾ ਹਾਂ ਦੁੱਧ ਲਵਣ, ਹਾਂਜੀ। ਦੁੱਧ ਲਿਆ ਕੇ ਨਾਨਕਿਆਂ ਨੂੰ ਦੇਣਾ। ਮੈਂ ਨਾਨਕਿਆਂ ਦੇ ਕੋਲ ਹੀ ਘਣਾ ਚਿਰ ਮਤਲਬ ਰਿਹਾ। ਹਾਂਜੀ। ਤੇ ਇੱਥੇ ਹੀ ਅੱਡੇ ਤੇ ਦੁਕਾਨ ਹੈ ਮੇਰੀ ਉਦੋਂ, ਤੇ ਇੱਥੇ ਹੀ ਮਤਲਬ ਮੈਂ ਉਹ ਪ੍ਰੈਕਟਿਸ ਕਰਕੇ ਵੀਡੀਓ ਬਣਾ ਕੇ ਤੇ ਅਪਲੋਡ ਕਰਦਾ ਰਿਹਾ। ਸਹੀ। ਜਦੋਂ ਮੇਰੀ ਨਾਨੀ ਨੇ ਵੀਡੀਓ ਮੇਰੀਆਂ ਵੇਖੀਆਂ, ਉਹ ਸਿੰਗਿੰਗ ਵਾਲੀਆਂ, ਮੈਂ ਪ੍ਰੈਕਟਿਸ ਕਰਦਾ ਹਾਂ ਨਾ ਰੋਡ ਤੇ ਜਾਂਦੇ ਆਂ ਬਈ ਉਹ ਰਾਗ ਜਿਵੇਂ ਹੁੰਦੇ ਨੇ ਸਾ ਗਾ ਮਾ ਹਨਾ ਐਵੇਂ। ਹਾਂਜੀ ਹਾਂਜੀ। ਤੇ ਉਹ ਜਦੋਂ ਮੇਰੀ ਨਾਨੀ ਨੇ ਵੇਖ ਲਈ ਵੀਡੀਓ, ਮੈਨੂੰ ਸੱਦ ਲਿਆ ਉਰਾਂ। ਮੈਂ ਆਖਿਆ ਵੀ ਅੱਲਾ ਖੈਰ ਕਰੇ ਵੀ ਐਵੇਂ ਤੇ ਕਦੀ ਮੇਰੀ ਨਾਨੀ ਨੇ ਕਦੀ ਮੈਨੂੰ ਸੱਦਿਆ ਨਹੀਂ ਨਾ। ਤੇ ਜਦੋਂ ਮੈਂ ਗਿਆ, ਮੈਨੂੰ ਆਂਦੀ ਮੇਰਾ ਪੁੱਤਰ ਆਪਾਂ ਹੈ ਜੱਟ ਲੋਕ, ਹਾਂਜੀ। ਤੇ ਤੂੰ ਜਿਹੜਾ ਕੰਮ ਕਰਦਾ ਪਿਆ ਨਾ ਇਹ ਮਰਾਸੀਆਂ ਦਾ ਕੰਮ। ਤੇ ਮੈਂ ਆਖਿਆ ਬਈ ਅੰਮਾ ਵੀ ਤੈਨੂੰ ਇਹ ਵੀਡੀਓ ਕਿੰਨੇ ਵਿਖਾਈ ਏ? ਮੈਂ ਤੇ ਇਹ ਕੋਈ ਕੰਮ ਕਰਦਾ, ਕਿਉਂਕਿ ਮੈਂ ਵੀਡੀਓ ਤਾਂ ਸਾਰੀਆਂ ਆਈਆਂ ਪ੍ਰਾਈਵੇਟ ਕਰਕੇ ਰੱਖੀ ਹੋਈਆਂ। ਹਾਂਜੀ। ਉਹ ਸ਼ਾਇਦ ਮੈਨੂੰ ਇੰਜ ਲੱਗਦਾ ਵੀ ਮੇਰੇ ਕਿਸੇ ਰਿਸ਼ਤੇਦਾਰ ਨੇ ਜਿਹੜਾ ਨਾ ਮੇਰੇ ਚੈਨਲ ਤੋਂ ਕੱਢ ਕੇ ਉਹਨੂੰ ਸੁਣਾਈ, ਉਸ ਸਪੈਸ਼ਲੀ ਕੱਢ ਕੇ ਵਿਖਾਈ ਵੀ ਆ ਤੇਰਾ ਦੋਸਤ ਕੀ ਕਰਦਾ ਪਿਆ। ਹਾਂ। ਉਹ ਨਾ ਮੈਨੂੰ ਬੜੀ ਸ਼ਰਮ ਜੀ ਮਹਿਸੂਸ ਹੋਈ ਵੀ ਜਿਹੜੀ ਗੱਲ ਮੇਰੀ ਨਾਨੀ ਨੇ ਮੈਨੂੰ ਕੀਤੀ ਵੀ ਇਹ ਮਰਾਸੀਆਂ ਦਾ ਕੰਮ ਹੈ। ਮੈਂ ਤੇ ਉਹ ਨਾ ਮੈਂ ਵੀਡੀਓ ਸਾਰੀਆਂ ਫੜ ਕੇ ਡਿਲੀਟ ਮਾਰ ਦਿੱਤੀਆਂ ਗੁੱਸੇ ਚ ਆ ਕੇ। ਪਰ ਮੈਂ ਉਹ ਜਿਹੜਾ ਹੈ ਨਾ ਸਿੰਗਿੰਗ ਵਾਲਾ ਸ਼ੌਕ ਜਿਹੜਾ ਮੇਰਾ ਉਹ ਜਾਰੀ ਰੱਖਿਆ, ਪਰ ਮੈਂ ਵੀਡੀਓ ਮੋੜ ਬਣਾ ਕੇ ਨਹੀਂ ਪਾਈਆਂ ਚੈਨਲ ਤੇ। ਸਹੀ। ਮੈਂ ਤਕਰੀਬਨ 2014 15 16 17 18 ਹਾਂਜੀ ਤੇ 19 ਚ ਜਾ ਕੇ ਦੁਬਾਰਾ ਮੋੜ ਮੇਰੇ ਜ਼ਿਹਨ ਚ ਆਇਆ, ਯਾਰ ਦੁਬਾਰਾ ਮੋੜ ਆਪਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ। ਸਹੀ। ਪਰ ਮੈਂ ਮੋੜ ਦੁਬਾਰੇ ਉਹ ਸਿੰਗਿੰਗ ਵਾਲੀਆਂ ਨਹੀਂ ਪਾਈਆਂ। ਹਾਂਜੀ। ਮੈਂ ਟੈਕ ਦਾ ਬਣਾ ਲਿਆ ਜਾਂ ਹੋਰ ਇੱਕ ਦੋ ਚੈਨਲ ਹੈ ਬਣਾਇਆ ਵੀ ਸਿਖਾਣਾ, ਕੁਛ ਨਾ ਕੁਛ ਵੀ ਸਿਖਾਈਏ YouTube ਦੇ ਉੱਤੇ। ਸਹੀ। ਪੰਜਾਬੀ ਮੁਸ਼ਕਲ ਚ ਫਸੀ ਖਲੋਤੀ ਹੈ ਨਾ, ਇਹਦੇ ਉੱਤੇ ਬੈਨ ਬੂਨ ਵੀ ਲੱਗ ਜਾਂਦੇ, ਪ੍ਰਮੋਟ ਨਹੀਂ ਕੀਤਾ ਜਾਂਦਾ। ਹਾਂ। ਮੈਂ ਆਖਿਆ ਚਲੋ ਇੱਕ ਇਹ ਹੈ ਵੀ ਪੰਜਾਬੀਆਂ ਦਾ ਪਿਆਰ ਲਈਏ ਹਨਾ। ਸਹੀ। ਨਾਲੇ ਇਹ ਇੱਕ ਮਿਸ਼ਨ ਹੈ, ਪੰਜਾਬੀ ਸਾਡੀ ਮਾਂ ਬੋਲੀ ਹੈ। ਹਾਂਜੀ। ਇਸ ਵਾਸਤੇ ਨਾ ਮੈਂ ਜਾਂਦਾ ਸੋ ਮੇਲਿਆਂ ਦੇ ਉੱਤੇ ਕਬੱਡੀ ਦੀ ਵੀਡੀਓ ਰਿਕਾਰਡ ਕਰਨ। ਅੱਛਾ ਜੀ। ਮੈਂ ਜਦੋਂ ਜਾਣਾ ਰਿਕਾਰਡ ਕਰਕੇ ਲੈ ਆਣੀ ਤੇ ਮੇਰੀ ਸਲਵਾਰ ਇੱਥੇ ਗੋਡਿਆਂ ਤਾਈਂ ਖਰਾਬ ਹੋ ਜਾਣੀ ਮਿੱਟੀ ਨਾਲ। ਉਹ ਮੇਰੀ ਘਰ ਵਾਲੀ ਨੇ ਆਖਣਾ ਇਹ ਤਾਂ ਹੁਣ ਤੂੰ ਹੀ ਦੋਸੇ। ਉਹ 2-3 ਵਾਰੀ ਉਹਨੇ ਮੈਨੂੰ ਨਾਂ ਲਿਆ, ਪਰ ਵੀਡੀਓ ਮੈਂ ਇਹ ਹੈ ਵੀ 100 ਤਾਂ ਮੈਂ ਰਿਕਾਰਡ ਕਰ ਲਈ ਆਈ ਕਬੱਡੀ ਵਾਲੀ। ਉਹ ਮੈਂ ਆਖਿਆ ਯਾਰ ਇਹ ਵੀ ਕੰਮ ਨਹੀਂ ਸਹੀ ਹੈ ਨਾ, ਵੀ ਇਹ ਵੀ ਘਰੋਂ ਜਿਹੜਾ
ਬੇਇੱਜ਼ਤੀ ਹੁੰਦੀ ਹੈ ਨਾ, ਬੇਇੱਜ਼ਤੀ ਹੁੰਦੀ, ਪਰ ਬੇਇੱਜ਼ਤੀ ਐਸੇ ਲੋਕਾਂ ਦਾ ਕੀ ਫਾਇਦਾ ਜਿੰਦੇ ਚ ਬੇਇੱਜ਼ਤੀ ਹੋਵੇ। ਪਰ ਉਹ ਜੇ ਕਾਮਯਾਬ ਹੋ ਜਾਂਦਾ ਨਾ ਤੇ ਮੁੜ ਮੈਂ ਜਾਰੀ ਰੱਖਾਂ, ਸੋ ਉਹ ਵਿਊਜ਼ ਆਉਂਦੇ ਆ 100 200 300 400 ਹੱਦ ਵਿਊਜ਼ ਥੋੜੇ ਆਉਂਦੇ ਆ, ਮੈਂ ਉਹ ਵੀ ਛੱਡ ਦਿੱਤਾ, ਰਾਹ ਚ ਛੱਡ ਦਿੱਤਾ। ਅੱਛਾ ਜੀ। ਤੇ ਪੰਜਾਬੀ ਵਾਲਾ ਮੈਂ ਨਾ ਉਹ ਜਦੋਂ ਕਬੱਡੀ ਦੀ ਵੀਡੀਓ ਰਿਕਾਰਡ ਕਰਦੇ ਹੈ ਨਾ, ਮੈਂ ਕੋਈ 2-3 ਬਾਬਿਆਂ ਦੀਆਂ ਵੀਡੀਓ ਰਿਕਾਰਡ ਕਰ ਲਈਆਂ ਆਈਆਂ ਵੀ ਐਵੇਂ ਗਲਤੀ ਨਾਲ ਸਮਝ ਲਓ ਜਾਂ ਬਾਈ ਚਾਂਸ ਹੋ ਗਈਆਂ, ਕਿਵੇਂ ਜਾਂ ਜਿਵੇਂ ਮਸਾਲ ਹਾਂਜੀ ਉਹ ਜਦੋਂ ਮੈਂ ਰਿਕਾਰਡ ਕੀਤੀਆਂ ਨਾ ਬਾਬਿਆਂ ਵਾਲੀਆਂ, ਉਹ ਕੁਦਰਤੀ ਇੱਕ ਵੀਡੀਓ ਤੇ ਵਾਹ ਸਾਰੇ ਵਿਊਜ਼ ਆ ਗਏ। ਪਾਰਟੀਸ਼ਨ ਸਟੋਰੀ ਰਿਕਾਰਡ ਕੀਤੀਆਂ ਕਿਉਂਕਿ 100 200 ਵਿਊਜ਼ ਤਾਂ ਆਉਂਦੇ ਹੈ, ਤੇ ਉਹ ਅਚਾਨਕ ਵੀ 100 ਤੋਂ ਜੰਪ ਕੀਤਾ ਸਿੱਧੀ 1000 2000 3000 ਤੇ ਚਲੀ ਗਈ। ਮੈਂ ਹਲੇ ਬਾਬਿਆਂ ਵਾਲਾ ਕੰਮ ਠੀਕ ਹੈ, ਏਦਾਂ ਹੋ ਚਲੀਏ ਹਨਾ, ਏਦਾਂ ਹੋ ਚਲੀਏ। ਉਹ ਮੈਂ ਮੁੜ ਵਾਹ ਸਾਰੇ ਕੋਈ 10-15 ਸਟੋਰੀਆਂ ਕਰਦੇ ਹੋ। ਹੁਣ ਮੈਂ ਬਾਬਿਆਂ ਦੀਆਂ ਸਟੋਰੀਆਂ ਰਿਕਾਰਡ ਕਰਨਾ, ਅਸੀਂ ਰੈਗੂਲਰ ਵੇਖਨੇ ਆ ਤੁਹਾਡੀਆਂ ਸਟੋਰੀਆਂ ਸਾਰੀਆਂ ਬਾਬਿਆਂ ਦੀਆਂ। ਪਾਰਟੀਸ਼ਨ ਸਟੋਰੀ ਜਿਹੜੀਆਂ ਹੁੰਦੀਆਂ ਨੇ ਬੜੀਆਂ ਖੂਬਸੂਰਤ ਹੁੰਦੀਆਂ ਨੇ ਔਰ ਦਰਦਨਾਕ ਵੀ ਹੁੰਦੀਆਂ ਨੇ। ਮੈਂ ਪੁੱਛਣਾ ਚਾਹਾਂਗਾ ਕਿ ਤੁਹਾਡੇ ਚੈਨਲ ਦਾ ਨਾਂ ਕੀ ਹੈ? ਪਹਿਲੇ ਮੈਂ ਚੈਨਲ ਦਾ ਨਾਮ ਕੁਝ ਹੋਰ ਰੱਖਿਆ ਵੀ ਚੱਲਿਆ ਤਾਂ ਠੀਕ ਹੈ, ਨਾ ਚੱਲਿਆ ਤਾਂ ਮੁੜ ਕੋਈ ਹੋਰ ਕਰਸਾਂ, ਜਿਵੇਂ ਤੁਹਾਨੂੰ ਕਹਾਣੀ ਸੁਣਾਈ ਹੈ ਨਾ। ਪਹਿਲੇ ਮੈਂ ਆਪਣੇ ਨਾਂ ਤੇ ਰੱਖਿਆ ਹੋਇਆ ਨਜ਼ੀਰ ਅਹਿਮਦ ਦੇ ਨਾਂ ਤੇ, ਤੇ ਫਿਰ ਮੈਂ ਹੁਣ ਚੈਨਲ ਦਾ ਨਾਮ ਰੱਖਿਆ ਹੋਇਆ ਇੱਕ ਪੰਜਾਬ। ਹਾਂ, ਕਿਉਂਕਿ ਮੁੜ ਜਾਣਾ ਪਾਉਂਦਾ ਥਾਂ ਤੇ, ਮੁੜ ਉਸ ਹਿਸਾਬ ਨਾਲ ਆਪਣੇ ਚੈਨਲ ਦਾ ਨਾਮ ਹੋਵੇ ਤਾਂ ਕਿ ਅਗਲੇ ਨੂੰ ਵੀ ਪਤਾ ਲੱਗੇ ਵੀ ਪੰਜਾਬੀ ਜ਼ੁਬਾਨ ਵਾਸਤੇ ਕੰਮ ਕਰਦਾ। ਜੀ ਦੋਸਤੋ, ਬਿਲਕੁਲ ਸਾਡਾ ਜਿਹੜਾ ਮਕਸਦ ਹੈ ਨਾ ਮਾਰ ਸਾਹਿਬ ਦਾ ਤੇ ਮੇਰਾ, ਸਾਡਾ ਇਹ ਮਕਸਦ ਹੈ ਕਿ ਪੰਜਾਬੀ ਨੂੰ ਅਸੀਂ ਪ੍ਰਮੋਟ ਕਰੀਏ ਜਿਸ ਹੱਦ ਤੱਕ ਵੀ ਮੁਮਕਿਨ ਹੈ। ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਨੂੰ ਨਾ ਤਾਂ ਸਕੂਲਾਂ 'ਚ ਪੜਾਇਆ ਜਾਂਦਾ ਤੇ ਨਾ ਘਰ ਦੇ ਵਿੱਚ ਉਹਨੂੰ ਸਪੋਰਟ ਕੀਤਾ ਜਾਂਦਾ, ਹਾਲਾਂਕਿ ਹੈ ਸਾਡੀ ਮਾਂ ਬੋਲੀ ਹੈ। ਲੇਕਿਨ ਜਿਹੜਾ ਕੋਈ ਪੰਜਾਬੀ ਬੋਲਦਾ ਤੁਹਾਨੂੰ ਨਜ਼ਰ ਆਉਂਦਾ ਹੈ ਨਾ, ਤੁਹਾਨੂੰ ਕਹਿੰਦੇ ਨੇ ਉਜਾੜੇ ਇਹ ਜਾਹਿਲ ਹੈ, ਇਹਨੂੰ ਕੋਈ ਸ਼ੈ ਆਉਂਦੀ ਜਾਂਦੀ ਨਹੀਂ, ਸਾਨੂੰ ਬੜਾ ਬੈਕਵਰਡ ਗਿਣਿਆ ਜਾਂਦਾ। ਜਦਕਿ ਐਸੀ ਗੱਲ ਨਹੀਂ ਹੈ। ਸਾਡੇ ਪੜੋਸੀ ਮੁਲਕ ਦੇ ਵਿੱਚ ਤੁਸੀਂ ਚੜ੍ਹਦੇ ਪੰਜਾਬ ਦੇ ਵਿੱਚ ਵੇਖੋ ਤੇ ਪੰਜਾਬੀ ਦੇ ਵਿੱਚ PhD ਵੀ ਕਰਵਾਉਂਦੇ ਪੈਣ ਤੇ MBBS ਵੀ ਕਰਵਾਉਂਦੇ ਪੈਣ, ਔਰ ਪੰਜਾਬੀ ਦਾ ਬਕਾਇਦਾ ਸਕੂਲ ਦੇ ਵਿੱਚ ਇੱਕ ਸਬਜੈਕਟ ਵੀ ਹੈਗਾ ਜਿਹੜਾ ਬੱਚਿਆਂ ਨੂੰ ਲਾਜ਼ਮੀ ਪੜ੍ਹਨਾ ਪੈਂਦਾ। ਸਾਡੀ ਪਹਿਲ ਲੱਗੇ ਕਿ ਸਾਡੇ ਵਤਨ ਦੇ ਵਿੱਚ ਐਸਾ ਕੁਝ ਨਹੀਂ ਹੈ। ਤੇ ਇਨਸ਼ਾਅੱਲਾ ਇੱਕ ਵਕਤ ਆਏਗਾ ਕਿ ਅਸੀਂ ਸਾਡੇ ਬੱਚੇ ਵੀ ਪੰਜਾਬੀ ਪੜ੍ਹਨਗੇ, ਸਿੱਖਣਗੇ, ਔਰ ਅਸੀਂ ਤਾਂ ਮਾਣ ਕਰਨੇ ਆ, ਸਾਡੇ ਬੱਚੇ ਵੀ ਇਨਸ਼ਾਅੱਲਾ ਫਖਰ ਮਹਿਸੂਸ ਕਰਨਗੇ ਪੰਜਾਬੀ ਹੋਣ ਤੇ। ਸਾਡੀ ਮਾਂ ਬੋਲੀ ਹੈ, ਬਹੁਤ ਮਿੱਠੀ ਬੋਲੀ ਹੈ। ਮਗਰ ਮਲੋਕਾ, ਲਾਲ ਸ਼ਾਹ, ਹਾਂਜੀ ਲਾਲ ਸ਼ਾਹ, ਇਹ ਦੋ ਇਹ ਹਜੇ ਹਾਂ ਮੇਰੇ ਨਾਲ ਮੇਰੇ ਚੈਨਲ ਤੇ ਜਿਹੜਾ ਲਹਿੰਦਾ ਪੰਜਾਬ ਹੈ ਨਾ ਜੀ, ਉਸ ਤੇ ਮਗਰ ਦੀ ਵੀ ਵੀਡੀਓ ਹੈਗੀ ਤੇ ਮਲੂਕੇ ਦੀ ਵੀ ਵੀਡੀਓ ਹੈਗੀ। ਅੱਛਾ, ਦੋਵੇਂ ਹੈ ਮਾਸ਼ਾਅੱਲਾ ਵਾਇਰਲ ਵੀ ਹੈਗੀਆਂ ਨੇ। ਸਹੀ, ਦੋਵੇਂ ਵੀਡੀਓ ਚੱਲਦੀਆਂ ਪਈਆਂ ਨੇ ਆਲਰੇਡੀ। ਤੇ ਇਨਸ਼ਾਅੱਲਾ ਲਾਲ ਸ਼ਾਹ ਦੀ ਅਸੀਂ ਬਣਾਣੀ ਹੈ, ਬਹੁਤ ਜਲਦੀ ਬਣਾਵਾਂਗੇ। ਉਹ ਤੁਸੀਂ ਪਾਓ, ਮੈਂ ਉਸ ਬੰਦੇ ਨੂੰ ਤੁਹਾਡਾ ਰਾਬਤਾ ਨੰਬਰ ਦੇ ਦੇਸਾਂ। ਹਾਂਜੀ, ਆਓ ਤੁਹਾਡੇ ਨਾਲ ਰਾਬਤੇ ਚ ਹੋ ਜਾਸੀ। ਚਲੋ, ਬਹੁਤ ਮਿਹਰਬਾਨੀ ਜਨਾਬ, ਜਜ਼ਾਕੁਮੁੱਲਾ ਖੈਰ। ਅੱਲਾਹ ਪਾਕ ਤੁਹਾਡੇ ਚੈਨਲ ਨੂੰ ਵੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੇਵੇ ਤੇ ਸਾਨੂੰ ਵੀ ਅੱਲਾਹ ਪਾਕ ਇਸੇ ਤਰ੍ਹਾਂ ਤੌਫੀਕ ਦੇਵੇ, ਅਸੀਂ ਆਵਾਮ ਦੀ ਖਿਦਮਤ ਕਰਦੇ ਰਹੀਏ, ਪੰਜਾਬੀ ਦੀ ਖਿਦਮਤ ਕਰਦੇ ਰਹੀਏ, ਪੰਜਾਬ ਦੇ ਲੋਕਾਂ ਦੀ ਖਿਦਮਤ ਕਰਦੇ ਰਹੀਏ। ਬਹੁਤ ਸ਼ੁਕਰੀਆ, ਜਜ਼ਾਕੁਮੁੱਲਾ ਸਾਡੇ ਕੋਲ ਆਏ।